अज भी ओरिजिनल हालत च मौजूद है। ये दरवाजे लकड़ा उत्ते छत सीढ़ियाँ ए छत अच्छा छत से ना मैं थोड़ा इसलिए है कि धबूड़ियाँ लगियां ने ठीक है ना तो मैं थोड़ा जिहा बड़ा मुताद होकर बना रहा वां ताकि एवें कोई लड़ गई तो अख सोजेगी। लो जी हवेली हैगी है पुरानी पिंड भुलेर बाजवा तहसील पसरूर जिला सियालकोट ते उत्थे बड़ा वड्डा मिश्रां दा चबारा हुंदा सी जिहड़े कि खत्तरी हैगे सन इत्थे ते उन्हां दी हवेली है ते बजुर्गां दी पुरानियां यादां नूं निछेड़िया। उन्हां दा कहना है कि असीं ਇਹ ਘਰ ਦੀਆਂ ਦੀਵਾਰਾਂ ਜਾਂ ਇਹ ਨਹੀਂ ਢਾਈਆਂ ਇਸ ਲਈ ਕਿ ਸਾਨੂੰ ਇਹ ਵੇ ਕਿ ਚਲੋ ਕਿਸੇ ਫੈਮਿਲੀ ਦਾ ਹੋਏਗਾ ਤੇ ਜਿੰਨੀ ਦੇਰ ਤੱਕ ਸਾਡਾ ਗੁਜ਼ਾਰਾ ਹੋ ਰਿਹਾ। ਦੇਖੋ ਨਾ ਇਹ ਦੇਖ ਇਹ ਪੁਰਾਣੇ ਜ਼ਮਾਨੇ ਦੇ ਜਿਹੜੇ ਸਨ ਇਹ हैंडल अलमारी। अस्सलाम वालेकुम दोस्तों, मैं औरंगजेब बेग एक नवी वीडियो नवी कहानी के नाल तुहाडी खिदमत च हाज़र। पिंड भुलेर बाजवा तहसील पसरूर ते जिला इहदा सियालकोट। बहुत अमीर तरीन इत्थे हिंदू खत्तरी और सिख आबाद सन 1947 तो पहले ते उन्हां दियां यादगारां अज भी इत्थे मौजूद ने। मैं पहले भी एक मिश्रां दा चबारा इत्थे खत्तरियां दा चबारा हुंदा सी शावां दा ते ओह मैं बना चुकिया, ओहदा लिंक मैं तुहानूं दे देना। ਅੱਜ ਦੀ ਵੀਡੀਓ ਦੇ ਵਿੱਚ ਮੈਂ ਖਾਸ ਤੌਰ ਤੇ ਤੁਹਾਨੂੰ ਅੱਜ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪੁਰਾਣਾ ਸ਼ਾਹਕਾਰ ਜ਼ੈਲਦਾਰ ਦਾ ਦਫ਼ਤਰ ਕਹਿ ਲਓ, ਉਹਦਾ ਘਰ ਕਹਿ ਲਵੋ, ਲੇਕਿਨ ਇਹ ਅੱਜ ਵੀ ਓਰੀਜਨਲ ਹਾਲਤ 'ਚ ਮੌਜੂਦ ਹੈ। ਇਹਦੇ ਦਰਵਾਜ਼ੇ ਲੱਕੜਾਂ ਉੱਤੇ ਛੱਤ ਸੀੜੀਆਂ ਇਹ ਸਾਰਾ ਕੁਝ ਇਸ ਵੀਡੀਓ ਤੁਹਾਨੂੰ ਵਿਖਾਉਣਾ। ਇਹਦੇ ਨਾਲ ਨਾਲ ਹੋਰ ਵੀ ਜਿਹੜੀਆਂ ਇੱਕ ਦੋ ਚੀਜ਼ਾਂ ਨੇ ਪਿੰਡ ਦੇ ਵਿੱਚ ਰਹਿ ਗਈਆਂ 1947 ਦੀਆਂ ਜਿਹੜੀਆਂ ਚੀਖ ਕੇ ਕਹਿ ਰਹੀਆਂ ਨੇ ਕਿ ਅਸੀਂ ਵੀ ਕਦੀ ਬੜੀ ਖੂਬਸੂਰਤ ਚੀਜ਼ਾਂ ਹੁੰਦੀਆਂ ਸਾਂ। ਅੱਜ ਚਾਰੋਂ ਤਰਫ ਬੜੇ ਬੜੇ ਅੱਛੇ ਔਰ ਉੱਚੇ ਮਕਾਨ ਬਣ ਗਏ ਨੇ, लेकिन जो मकान बने सन उदों चार चुफेरे कच्चे सन तो वक्त ने कैसा पलटा मारिया। यह जी फैमिली इत्थे रहिंदी होएगी जिन्हां दे बजुर्गां ने बनाया होएगा, अल्लाह बेहतर जानदा कित्थे ने, लेकिन असीं यह वीडियो विखाल देने। अगर कोई पछाण सकदा बजुर्ग तो सानूं दस्से, राबता करे साडे नाल। यह जनाब उन्हां दा शाहकार है। लो जी असी तुहानूं दिखा रहे हैं इत्थे जिहड़े ਜ਼ੈਲਦਾਰ सन करपाल सिंह उन्हां दा हैगा, इनू कह सकदे तुसीं दफ्तर कह लो या इत्थे उन्हां दा सारा हिसाब किताब दा सिस्टम सी। जिहड़े सारियां चीज़ां न पुरानियां ओही बनियां ने। सबूत इस चीज़ दा कि तुसीं देखिआ पुराना इंफ्रास्ट्रक्चर पिछले दौर च जेह्ड़ा बनाइयां जांदियां सर खिड़कियां दरवाजे इस तरह ने। वाह जी वाह, वेखो जनाब अज भी यह निशानी मौजूद है। तुहानूं थोड़ा होर अगे विखालने। यह देखो पुराना दरवाज़ा, हुण दरवाज़ा तो टुट गया जी। यह देखो यह दरवाज़ा टुट गया, चुगाठ उहदी अज भी मौजूद है लगी एक साइड ते। देखो जी यादां रह गईयां। यह दरवाज़ा जिहड़ा ना इत्थे सी ते हुण इत्थे खोला जिहा इक रह गया। ओए होए होए वाकई भी यह चेक करो। जी देखो जी ਜ਼ੈਲਦਾਰ ਦਾ ਜਿਹੜਾ ਸੀ ਉਹ ਘਰ ਹੈ, ਚੈੱਕ ਕਰੋ ओरिजिनल हालत ਦੇ ਜਿਹੋ ਜਿਹਾ ਵੀ ਹੈਗਾ। ਲੇਕਿਨ ਇਹ ਚੈੱਕ ਕਰੋ ਬੜੀ ਵੱਡੀ ਸ਼ਤੀਰ ਹੈ। ਇਹ ਅੱਜ ਕੱਲ੍ਹ ਇੱਥੇ ਬੀਮ ਪਾ ਕੇ ਲੈਂਟਰ ਪਾ ਕੇ ਬਣਾ ਲੈਂਦੇ ਨਾ, ਲੇਕਿਨ ਉਹਨਾਂ ਨੇ ਦਿਆਰੀ ओरिजिनल ਦਿਆਰ ਦਾ ਜਿਹੜਾ ਨਾ ਸ਼ਤੀਰ ਉਹ ਲਾਇਆ। ਔਰ ਇਹਦੇ ਨਾਲ ਅਗਰ ਤੁਸੀਂ ਇਹ ਦੇਖ ਸਕਦੇ ਇਹ ਕੁੰਡੇ ਇੱਕ ਹੈ ਤੇ ਇੱਕ ਇਹ ਕਿਹਾ ਜਾਂਦਾ ਕਿ ਇੱਥੇ ਨਾ ਉਹ ਪੱਖਾ ਢੰਗ ਲੈਂਦੇ ਹੁੰਦੇ ਸਨ ਤਾਂ ਕਿ ਥੱਲੇ ਜਿਹੜਾ ਨਾ ਜ਼ੈਲਦਾਰ ਜਾਂ ਉਹਦੀ ਫੈਮਿਲੀ ਬੈਠੀ ਹੈ ਤੇ ਇਹ ਪੱਖੇ ਨੂੰ ਹੱਥ ਨਾਲ ਖਿੱਚਦੇ ਹਨ ਰੱਸੀ ਨਾਲ, ਤੇ ਇਹ ਉਹ ਚੀਜ਼ਾਂ ਜਿਹੜੀਆਂ ਨੇ ਮੌਜੂਦ ਨੇ। ਤੇ ਬਹੁਤ ਹੀ ਖੂਬਸੂਰਤ ਹੈ, ਦੋ ਦਰਵਾਜ਼ੇ ਲੱਗੇ ਨੇ। ਇਹ ਜਨਾਬ ਦੀ ਚੁਗਾਠ ਹੈ ਔਰ ਜਿਹੜਾ ਨਾ ਇਹਦਾ ਸਿਸਟਮ ਉਹ ਅੱਜ ਕੱਲ੍ਹ ਨਹੀਂ ਕੋਈ ਸ਼ਾਇਦ ਬਣਾ ਸਕਦਾ, ਕਿਉਂਕਿ ਅੱਜ ਕੱਲ੍ਹ ਜਿਹੜਾ ਨਾ ਉਹ ਸਿਸਟਮ ਹੀ ਹੋਰ ਰਹਿ ਗਿਆ। ਠੀਕ ਹੈ ਨਾ, ਇਹ ਚੈੱਕ ਕਰੋ ਨਕਸ਼ਨਕਾਰੀ ਦਰਵਾਜ਼ੇ ਚੈੱਕ ਕਰੋ। ਇੱਕ ਖਾਸ ਕਿਸਮ ਦੀ ਜਿਹੜੀ ਨਾ ਉਦੋਂ ਇਹ ਗੁੱਲੀਆਂ ਬਣਾ ਕੇ ਤੇ ਕਿੱਲ ਦੇ ਨਾਲ ਦਰਵਾਜ਼ੇ ਤੇ ਠੋਕੀਆਂ ਜਾਂਦੀਆਂ ਨੇ ਸਨ। ਇਹ ਦੇਖਣ ਇਹ ਜਨਾਬ ਤੁਸੀਂ ਦੇਖ ਸਕਦੇ ਹੋ ਇਹ ਛੱਤ
ਅੱਛਾ ਛੱਤ ਤੇ ਨਾ ਮੈਂ ਥੋੜਾ ਇਸ ਲਈ ਹੈਗਾ ਕਿ ਧਬੂੜੀਆਂ ਲੱਗੀਆਂ ਨੇ, ਠੀਕ ਹੈ ਨਾ, ਤੇ ਮੈਂ ਥੋੜਾ ਜਿਹਾ ਬੜਾ ਮੁਤਾਦ ਹੋ ਕੇ ਬਣਾ ਰਿਹਾ ਵਾਂ ਤਾਂ ਕਿ ਐਵੇਂ ਕੋਈ ਲੜ ਗਈ ਤਾਂ ਅੱਖ ਸੋਜੇਗੀ। ਇਹ ਦੇਖੋ ਇਹ ਪੂਰਾ ਉਹਨਾਂ ਦਾ ਜਿਹੜਾ ਉਸ ਦੌਰ ਦਾ ਬਣਿਆ ਦਾ, ਇਹ ਹੁਣ ਲੱਭੇ ਤੋਂ ਜਾਂਦਾ ਕਿ ਬਾਅਦ ਵਿੱਚ ਲੱਗੀਆਂ ਇੱਟਾਂ ਜਾਂ ਉਦੋਂ ਹੀ ਨੇ, ਲੇਕਿਨ ਇਹ ਇੱਕ ਦਰਵਾਜ਼ਾ ਜਿਹਾ ਬਣਿਆ ਉਹਦੇ ਅੰਦਰ ਇੱਟਾਂ ਲੱਗੀਆਂ ਤੇ ਇਹ ਛੱਤ ਉਹੀ ਓਰੀਜਨਲ ਲੱਕੜਾਂ ਜੀ। ਇਹ ਆਲਾ ਜਿਹਾ ਬਣਿਆ, ਠੀਕ ਹੈ ਨਾ, ਇਹ ਉਸ ਤੋਂ ਜਿਸ ਮਕਸਦ ਲਈ ਇਸਤੇਮਾਲ ਕਰਦੇ ਹੁੰਦੇ ਸਨ, ਠੀਕ ਹੈ। ਤੇ ਇਹ ਜਨਾਬ ਚੈੱਕ ਕਰੋ ਤੁਸੀਂ, ਇੱਕ ਦਰਵਾਜ਼ਾ ਹੈ ਤੇ ਇੱਕ ਹੈ, ਵੇਖੋ ਜਨਾਬ, ਬਹੁਤ ਹੀ ਖੂਬਸੂਰਤ ਆਪਣੇ ਦੌਰ ਦਾ ਜੀ ਇਹ ਬਣਿਆ, ਬਹੁਤ ਖੂਬਸੂਰਤ। ਇਹ ਬਰਾਮਦਾ ਹੁਣ ਇੱਥੇ ਫੈਮਿਲੀ ਜਿਹੜੀ ਸੀ ਉਹ ਨਹੀਂ ਕੋਈ ਵੀ ਰਹਿ ਰਹੀ, ਲਿਹਾਜ਼ਾ ਇਹ ਇਸ ਤਰ੍ਹਾਂ ਹੀ ਹੈ ਕਿ ਇੱਕ ਉਜਾੜ ਜਿਹਾ ਜਿਸ ਤਰ੍ਹਾਂ ਤੁਸੀਂ ਕਹਿ ਸਕਦੇ ਹੋ। ਇਹ ਸੀੜੀਆਂ ਹੈਗੀਆਂ ਨੇ ਜੀ ਪੁਰਾਣੀਆਂ, ਇਹ ਕਿਤੇ ਉੱਤੇ ਚੁਬਾਰਾ ਹੋਏਗਾ ਉੱਤੇ ਜਾਂਦੇ ਹੋਣਗੇ, ਲੇਕਿਨ ਇਹ ਹੁਣ ਖਤਮ ਹੋ ਗਈਆਂ ਨੇ, ਦੇਖੋ ਨਾ ਇਹਦੇ ਸਟੈਪਸ ਜਿਹੜੇ ਨੇ ਉਹ ਖਤਮ ਹੋ ਗਏ ਨੇ। ਵੇਖੋ ਜੀ ਇਹ ਜਿਹੜੀ ਫੈਮਿਲੀ 1947 ਤੋਂ ਪਹਿਲਾਂ ਇਹਨੂੰ ਯੂਜ਼ ਕਰਦੀ ਹੋਣੀ ਹੈ, ਉਹ ਇੱਥੋਂ ਜਾ ਕੇ ਵੀ ਪਤਾ ਨਹੀਂ ਆਪਣੇ ਇਸ ਘਰ ਨੂੰ ਕਿੰਨਾ ਕੁ ਮਿਸ ਕਰਦੀ ਹੋਣੀ ਹੈ। ਉਹਦੀ ਰੀਜ਼ਨ ਕਿ ਉਹਨਾਂ ਨੇ ਰਹਿਣ ਵਾਸਤੇ ਬਣਾਇਆ ਸੀ। ਤੇ ਜਿਸ ਤਰ੍ਹਾਂ ਮੁਸਲਮਾਨ ਜਿਹੜੇ ਨੇ ਉਹ ਇੰਡੀਆ ਦੇ ਵਿੱਚੋਂ ਆਪਣਾ ਸਭ ਕੁਝ ਛੱਡ ਛਡਾ ਕੇ ਉੱਜੜ ਕੇ ਤੇ ਆ ਗਏ, ਇਹ ਦੇਖੋ ਤੁਸੀਂ। ਇਸੇ ਤਰ੍ਹਾਂ ਜਿਹੜੇ ਇੱਧਰ ਸਨ, ਖਾ ਕਿਸੇ ਦੇ ਕੱਚੇ ਸਨ ਜਾਂ ਪੱਕੇ ਮਕਾਨ ਛੱਡਣੇ ਪੈ ਗਏ ਤੇ ਟੁਰ ਗਏ। ਇਹ ਹੁਣ ਮੈਂ ਤੁਹਾਨੂੰ ਇੱਕ ਸਾਈਡ ਤੋਂ ਦਿਖਾ ਰਿਹਾ ਵਾਂ ਜਿੱਥੋਂ ਸੀੜੀਆਂ ਉੱਤੇ ਜਾਂਦੀਆਂ ਹੁੰਦੀਆਂ ਸਨ, ਥੱਲੇ ਇੱਕ ਇਹਦਾ ਬੰਨੇ ਦਾ ਆਲਾ, ਇਹ ਉੱਤੇ ਸੀੜੀਆਂ ਤੇ ਇਹ ਜਨਾਬ ਇੱਕ ਸ਼ਾਹਕਾਰ ਸੀ ਜਿਹੜਾ ਕਿ ਤੁਹਾਨੂੰ ਮੈਂ ਇਹ ਖਸੂਸੀ ਤੌਰ 'ਤੇ ਵਿਖਾਇਆ ਜਾ ਰਿਹਾ। ਪਹਿਲੀ ਦਫਾ ਤੁਹਾਨੂੰ ਪਿੰਡ ਭਲੇਰ ਬਾਜਵਾ, ਤਹਿਸੀਲ ਪਸਰੂਰ ਤੇ ਜ਼ਿਲ੍ਹਾ ਸਿਆਲਕੋਟ, ਇਹ ਸਭ ਦਫ਼ਤਰ ਹੀ ਹੋਣਾ। ਤੇ ਇਹ ਜਨਾਬ ਬਿਹਤਰੀਨ ਕਿਸਮ ਦਾ ਜਿਹੜਾ ਨਾ, ਇਹ ਤੁਸੀਂ ਵੇਖੋਗੇ ਉਹਨਾਂ ਦਾ ਦਫ਼ਤਰ ਜਿਹੜਾ ਹੈ, ਠੀਕ ਹੈ ਨਾ। ਦੇਖੋ ਜੀ ਇਹ ਦੇਖੋ, ਇੱਕ ਦੋ ਦੀਵਾਰਾਂ ਢਾਈਆਂ ਸੀ ਤੇ ਦੋ ਮਕਾਨ ਬਣਾਏ ਸੀ ਅੱਗੋਂ, ਅੰਦਾਜ਼ਾ ਲਾ ਲਓ ਕਿੰਨੀ ਇੱਟ ਨਿਕਲੀ ਹੋਣੀ। ਇਹ ਜੀ ਮਿਸ਼ਨਰੀ ਕੋਈ, ਵਾਹ ਜੀ ਵਾਹ, ਪੂਰ ਛੜੀ ਹੈ, ਕਿਆ ਬਾਤ। ਮਿਸ਼ਰਾਂ ਦੀ ਖੋਈ, ਸੋਲੰਗ ਵੀ ਪੁਰਾਣਾ ਲੱਗਿਆ ਕਿ ਨਵਾਂ ਲੱਗਿਆ? ਇਹ ਤਾਂ ਨਵਾਂ ਹੀ ਹੈ। ਲੋ ਜੀ ਇਹ ਹਵੇਲੀ ਹੈਗੀ ਹੈ ਪੁਰਾਣੀ, ਇਹ ਪਿੰਡ ਭਲੇਰ ਬਾਜਵਾ, ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ। ਤੇ ਉੱਥੇ ਬੜਾ ਵੱਡਾ ਮਿਸ਼ਰਾਂ ਦਾ ਚੁਬਾਰਾ ਹੁੰਦਾ ਸੀ ਜਿਹੜੇ ਕਿ ਖੱਤਰੀ ਹੈਗੇ ਸਨ ਇੱਥੇ, ਤੇ ਇਹ ਉਹਨਾਂ ਦੀ ਹਵੇਲੀ ਹੈ। ਇਸ ਪਿੰਡ 'ਚ ਦੋ ਹੀ ਵੱਡੀਆਂ ਬਿਲਡਿੰਗਾਂ ਜਿਹੜੀਆਂ ਨੇ ਉਹ ਪੁਰਾਣੀਆਂ, ਉਹ ਹੁਣ ਇਸ ਵੇਲੇ ਜਿਹੜੀਆਂ ਨੇ ਨਜ਼ਰ ਆਉਂਦੀਆਂ ਨੇ। ਇੱਕ ਇਹ ਹਵੇਲੀ ਸੀ ਜਿਨ੍ਹਾਂ ਦੀ ਉਹ ਬੜੇ ਵੱਡੇ ਖੱਤਰੀ ਸਨ ਔਰ ਬੜੇ ਸ਼ਾਹੂਕਾਰ ਸਨ। ਉਹਨਾਂ ਦਾ ਘਰ ਆਲਰੇਡੀ ਮੈਂ ਵੀਡੀਓ ਬਣਾ ਚੁੱਕਿਆ, ਉਹਦਾ ਮੈਂ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਦੇ ਦੇਣਾ। ਤੇ ਅੱਜ ਮੈਂ ਵਿਖਾ ਰਿਹਾ ਤੁਹਾਨੂੰ ਉਹਨਾਂ ਦੀ ਹਵੇਲੀ। ਇਹ ਦੇਖੋ ਤੁਸੀਂ, ਪਰਾਂ ਵੀ ਮੇਰਾ ਖਿਆਲ ਹੁੰਦੀ ਸੀ ਨਾਲ ਵੱਡੀ ਹਵੇਲੀ, ਕਿ ਇਹ ਨਹੀਂ ਸੀ? ਅੱਛਾ, ਇੱਥੋਂ ਸ਼ੁਰੂ ਹੋ ਕੇ ਨਾ ਤੇ ਇਹ ਮੈਂ ਤੁਹਾਨੂੰ ਇੱਧਰ ਨੂੰ ਵਿਖਾ ਲਣਾ। ਇਹ ਦੇਖੋ, ਇਹ ਚੈੱਕ ਕਰੋ ਜੀ, ਇਹ ਦੇਖੋ, ਠੀਕ ਹੋ ਗਿਆ। ਇਹ ਇਹਦੀ ਓਰੀਜਨਲ ਚੀਜ਼ਾਂ ਜਿਹੜੀਆਂ ਮੌਜੂਦ ਨੇ। ਦਰਵਾਜ਼ਾ ਵੀ ਅੱਛਾ, ਇੱਕ ਹਵੇਲੀ ਹੁੰਦੀ ਸੀ ਇਹ ਗੇਟ ਤੱਕ, ਇਹ ਸਾਰੀ ਇਹ ਹਵੇਲੀ ਹੁੰਦੀ ਸੀ। ਇਹ ਘਰ ਜਿਹੜਾ ਨਾ ਪੁਰਾਣਾ ਉਹਨਾਂ ਹਿੰਦੂ ਫੈਮਿਲੀ ਦਾ, ਖੱਤਰੀਆਂ ਦਾ। ਇਹ ਦਰਵਾਜ਼ਾ ਵੀ ਬਿਲਕੁਲ ਪੁਰਾਣਾ ਓਰੀਜਨਲ ਜਨਾਬ, ਤਾਲਾ ਨਵਾਂ। ਇਹ ਕੁੰਡਾ, ਇਹ ਦੇਖੋ ਨਕਸ਼ਨਕਾਰੀਆਂ ਆਈਆਂ, ਦੇਖੋ ਇਹ ਦੇਖੋ। ਤੇ ਇਹ ਜਨਾਬ ਜਿਹੜਾ ਨਾ ਇਹਦਾ ਤੁਸੀਂ ਲੱਕੜੀ ਦਾ ਕੰਮ ਦੇਖੋ ਕਿਸ ਦੌਰ ਦਾ ਹੋਇਆ ਹੈ, ਤੇ ਇਹ ਅੱਜ ਵੀ ਦੇਖੋ ਤੁਸੀਂ ਮੌਜੂਦ ਹੈ, ਠੀਕ ਹੈ ਨਾ। ਇਹਦੇ ਦਰਵਾਜ਼ੇ ਤੋਂ ਤੁਸੀਂ ਸਟਾਈਲ ਚੈੱਕ ਕਰੋ। ਇਹ ਉਹ ਪੁਰਾਣੀਆਂ ਇੱਟਾਂ, ਇਹ ਪੁਰਾਣੇ ਜ਼ਮਾਨੇ ਦੀਆਂ ਇੱਟਾਂ ਲੱਗੀਆਂ ਨੇ। ਇੱਕ ਦਰਵਾਜ਼ਾ ਤੁਹਾਨੂੰ ਇਹ ਦਿਖਾ ਦਿੰਦੇ ਹਾਂ, ਇਹ ਵੀ ਉਹੀ ਪੁਰਾਣਾ, ਇਹਨੂੰ ਵੀ ਇਹ ਤਾਲਾ ਨਵਾਂ ਹੈ। ਤੇ ਇਹ ਪੁਰਾਣਾ ਕੁੰਡਾ, ਇਹ 47 ਤੋਂ ਪਹਿਲੇ ਦੀ ਜਿਹੜੀਆਂ ਨੇ ਚੀਜ਼ਾਂ ਤੁਹਾਨੂੰ ਵਿਖਾ ਰਹੇ ਹਾਂ, ਠੀਕ ਹੈ ਨਾ। ਇਹ ਦੇਖੋ ਕਿਆ ਖੂਬਸੂਰਤ ਸ਼ਾਹਕਾਰ ਹੈ। ਹੁਣ ਤੁਹਾਨੂੰ ਥੋੜਾ ਉੱਤੇ ਵਿਖਾ ਦਿਆ ਬਨੇਰਾ। ਇੱਟਾਂ ਦਾ ਸਟਾਈਲ ਚੈੱਕ ਕਰੋ, ਕਿੱਡੇ ਪ੍ਰੀਤ ਨਾਲ ਲੱਗੀਆਂ ਨੇ। ਕੋਈ ਇਹਦੇ ਵਿੱਚ ਜਿਹੜਾ ਨਾ ਉਹ ਸਰੀਆ ਵਗੈਰਾ ਨਹੀਂ ਹੈਗਾ, ਕੋਈ ਇਹਨੂੰ ਪਲਸਤਰ ਨਹੀਂ। ਇਹ ਪਲਸਤਰ ਵੀ ਬਾਅਦ 'ਚ ਹੋਏ ਸਨ। ਤੇ ਇਹ ਦੇਖੋ ਤੁਸੀਂ ਇਹਦੀਆਂ ਜਿਹੜੀਆਂ ਨਾ ਬਨੇਰੇ,
ਉਹ ਮੌਜੂਦ ਨੇ। ਇਹ ਲੱਕੜ ਦੀ ਓਰੀਜਨਲ ਜਿਹੜੀ ਹੈਗੀ ਹੈ ਇਹਦੀ ਖਿੜਕੀ, ਠੀਕ ਹੈ ਨਾ, ਇਹ ਬਿਲਕੁਲ ਓਰੀਜਨਲ। ਇਹਦੀ ਅੱਗੇ ਨਜ਼ਾਰੀ ਲਾ ਲਈ ਬਾਅਦ 'ਚ ਲੱਗੀ ਹੈ। ਤੇ ਇਹ ਜਨਾਬ ਸਾਰਾ ਤੁਹਾਨੂੰ ਉਹ ਚੀਜ਼ਾਂ ਮੈਂ ਬਹਾਲ ਨਾਲ ਜਿਹੜੀਆਂ ਪੁਰਾਣੀਆਂ ਨੇ 1947 ਨਾਲ ਰਿਲੇਟਡ ਨੇ, ਠੀਕ ਹੈ। ਇਹ ਪਰਨਾਲਾ ਪਾੜਛਾ ਬਾਰਸ਼ੀ ਪਾਣੀ ਜਿਹੜਾ ਨਾ, ਇਹ ਦੇਖੋ ਕਿੱਦਾਂ ਫੈਂਸੀ ਹੈ, ਦੇਖੋ ਉਹ ਦੇਖੋ ਇੱਧਰੋਂ ਜਨਾਬ ਇਹ ਛੱਤੋਂ ਆ ਰਿਹਾ, ਇਹ ਦੇਖੋ। ਇਹ ਪਿੰਡ 'ਚ ਨਾ ਇਹ 3 ਘਰ ਜ਼ਿਆਦਾ ਪੁਰਾਣੇ ਹੁੰਦੇ ਸਨ ਇਸ ਪਿੰਡ ਪੂਰੇ ਦੇ ਵਿੱਚ, ਬਾਕੀ ਇਹ ਸਾਰੇ ਹਵੇਲੀਆਂ ਦੇ ਕੱਚੇ ਘਰ ਹੁੰਦੇ ਸਨ। ਇਹ ਸਾਰੇ ਜਿਹੜੇ ਨੇ ਹੁਣ ਨਵੇਂ ਬਣ ਗਏ ਨੇ। ਇਹ ਗਲੀਆਂ ਮੇਨ, ਇਹ ਜਿਹੜੀ ਹੈ ਨਾ ਇੱਕ ਇਹ ਗਲੀ ਹੈ, ਇਹ ਵੀ ਬਾਹਰੋਂ ਨਿਕਲ ਜਾਂਦੀ ਹੈ, ਠੀਕ ਹੈ। ਇੱਧਰ ਤੁਹਾਨੂੰ ਮੈਂ ਥੋੜ੍ਹੀਆਂ ਬਹਾਲ ਦਿਆਂ ਇਹਨਾਂ ਦੀਆਂ ਜਿਹੜੀਆਂ ਹੈਗੀਆਂ ਨੇ ਖਿੜਕੀਆਂ, ਇਹ ਦੇਖੋ 1 2 3 4 ਕਮਰੇ ਤੇ ਖਿੜਕੀਆਂ ਜਿਹੜੀਆਂ ਨਾ ਉਹਦੀਆਂ ਤੁਸੀਂ ਨਜ਼ਰ ਆ ਰਹੀਆਂ ਨੇ। ਇਹ ਇਹਦਾ ਇੱਕ ਖਿੜਕੀ ਟੁੱਟੀ ਹੈ, ਇਹ ਦੇਖੋ ਤੁਸੀਂ। ਇਹ ਦਰਵਾਜ਼ਾ, ਹਰ ਖਿੜਕੀ ਤੇ ਲੱਕੜੀ ਦਾ ਕੰਮ ਤੁਸੀਂ ਦੇਖ ਸਕਦੇ ਹੋ। ਇਹ ਦੇਖੋ ਕਿੰਨਾ ਖੂਬਸੂਰਤ ਹੈ, ਦੇਖੋ ਸਾਰਾ ਨੁਕਰਾਂ 'ਚ। ਇਹਦਾ ਚੈੱਕ ਕਰੋ, ਠੀਕ ਹੈ ਨਾ। ਇਹ ਜਨਾਬ 1947 ਦਾ ਸ਼ਾਹਕਾਰ, ਇਹ ਪਿੰਡ ਦਾ ਤੁਸੀਂ ਇਧਰ ਦੇਖ ਸਕਦੇ ਹੋ, ਠੀਕ ਹੈ। ਇਹ ਸਾਰਾ ਜਿਹੜਾ ਨਾ ਇਹਦਾ ਬਾਹਰ ਦਾ ਵੀ ਇਹ ਕਿੰਨਾ ਦਾ ਘਰ ਸੀ ਜੀ? ਨੀਰਾ ਸਾਹਿਬ ਦਾ, ਨੀਰਜ ਡੋਗਰਾ ਸਾਹਿਬ ਦਾ ਇਹ ਘਰ ਹੁੰਦਾ ਸੀ ਜੀ। ਆਹ ਲੇਕਿਨ ਮਤਲਬ ਇਹ ਪੁਰਾਣਾ ਘਰ ਹੁੰਦਾ, ਇੱਥੇ ਹੁੰਦਾ ਸੀ ਜੀ। ਆਹ ਜੀ ਇਹ ਜੀ ਘਰ। ਤੇ ਪਿਛਲੀ ਜਿਹੜੀ ਦੀਵਾਰ ਹੈ, ਨਹੀਂ ਉਹ ਤਾਂ ਨਵੀਂ ਸਾਰਾ ਨਵਾਂ ਬਣ ਗਿਆ। ਅੱਛਾ ਇੱਥੇ ਉਹਨਾਂ ਦੀ ਵਾਲਦਾ ਰਹਿੰਦੇ ਨੇ ਜੀ। ਆਹ ਤੇ ਇਹ ਜਨਾਬ ਉਹਦਾ ਘਰ ਥੋੜਾ ਜਿਹਾ ਹੁਣ ਤੇ ਜੀ ਸਾਰਾ ਜਿਹੜਾ ਨਾ ਉਹ ਨਕਸ਼ੇ ਚੇਂਜ ਹੋ ਗਿਆ ਉਸ ਦੌਰ ਦਾ, ਲੇਕਿਨ ਇਹ ਹੁਣ ਯਾਦਾਂ ਹੀ ਰਹਿ ਗਈਆਂ ਨੇ। ਇਹ ਜਿਹੜਾ ਘਰ ਸੀ ਜਿਹੜੀ ਬਜ਼ੁਰਗਾਂ ਦਾ, ਨੀਰਜ ਡੋਗਰਾ ਸਾਹਿਬ ਨੇ ਇੰਡੀਆ ਤੇ ਸਾਡੇ ਇੱਕ ਸੋਸ਼ਲ ਵਰਕਰ ਨੇ, ਤੇ ਉਹਨਾਂ ਦੀ ਵਾਲਦਾ ਸਾਹਿਬਾਂ ਦਾ ਜਿਹੜਾ ਨਾ ਇਹ ਘਰ ਹੁੰਦਾ ਸੀ। ਉਹਨਾਂ ਦੇ ਵਾਲਦ ਸਾਹਿਬ ਇੱਥੇ ਰਹਿੰਦੇ ਹੁੰਦੇ ਸਨ। ਤੇ ਇਹ ਜਨਾਬ ਉਹ ਜਗ੍ਹਾ, ਲੇਕਿਨ ਹੁਣ ਨਕਸ਼ਾ ਹੀ ਚੇਂਜ ਹੋ ਗਿਆ। ਬਹਰਹਾਲ ਇਹ ਓਰੀਜਨਲ ਉਹਨਾਂ ਦੀ ਰਿਹਾਇਸ਼ ਗਾਹ ਹੈ। ਲਓ ਜੀ ਦੋਸਤੋ, ਪਿੰਡ ਭੁਲੇਰ ਹੈਗਾ, ਭੁਲੇਰ ਬਾਜਵਾ। ਤੇ ਇਹ ਵੀ ਬੜਾ ਵੱਡਾ, ਜਿਸ ਤਰ੍ਹਾਂ ਕਿ ਬਜ਼ੁਰਗਾਂ ਨੇ ਦੱਸਿਆ, ਸਿੱਖਾਂ ਦਾ ਪਿੰਡ ਹੁੰਦਾ ਸੀ, ਬੜੇ ਰਕਬੇ ਵਾਲੇ ਸਿੱਖ ਸਨ। ਤੇ ਇਹ ਇੱਕ ਐਸਾ ਘਰ ਆ, ਜਿਵੇਂ ਵੀਡੀਓ 'ਚ ਵਿਖਾਉਣ ਲੱਗਾ ਤੁਹਾਨੂੰ, ਕਿ ਜਿਹੜਾ ਇਹ ਸਰਦਾਰਾਂ ਦਾ ਹੁੰਦਾ ਸੀ ਘਰ, ਸਿੱਖਾਂ ਦਾ ਘਰ ਹੁੰਦਾ ਸੀ। ਲੇਕਿਨ ਇਹਨੂੰ ਉਹਨਾਂ ਨੇ ਥੋੜਾ ਜਿਹਾ ਰੈਨੋਵੇਟ ਕੀਤਾ। ਇਹ ਪੌੜੀਆਂ ਨਵੀਆਂ ਬਣਾ ਲਈਆਂ ਨੇ, ਇਹ ਕਮਰੇ ਉਹੀ ਨੇ ਪੁਰਾਣੇ। ਇਹ ਜਿਹੜਾ ਮੇਨ ਦਰਵਾਜ਼ਾ ਹੈ, ਇਹ ਦਰਵਾਜ਼ਾ ਚੇਂਜ ਹੋਇਆ, ਲੇਕਿਨ ਇਹ ਜਿਹੜੇ ਸਾਰਾ ਨਾ ਇਹ ਜਿਹੜੀ ਸੀਮੈਂਟ ਹੈ ਉਹ ਹੀ ਹੈ। ਅੰਦਰ ਤੁਹਾਨੂੰ ਵਿਖਾਲਦੇ ਆ। ਤੇ ਇਹ ਜਿਹਦਾ ਵੀ ਘਰ ਹੋਇਆ ਦੱਸਣਾ ਤੁਸੀਂ। ਇਹ ਦੇਖੋ, ਇਹ ਲੋਹੇ ਦੀ ਜੁਗਾੜ ਨਵੀਂ ਲੱਗੀ ਹੈ, ਤੇ ਇਹ ਕੰਧ ਉਹੀ ਪੁਰਾਣੀ ਆ। ਦੇਖੋ ਨਾ ਚੌੜੀ ਕੰਧ, ਇੱਥੋਂ ਲੈ ਕੇ ਤਾਂ ਇੱਥੋਂ ਤੱਕ। ਤੇ ਇਹਦੇ ਨਾਲ ਇਹ ਕਮਰਾ ਉਹੀ ਹੈ। ਇਹ ਦੀਵਾਰਾਂ ਇਹਨਾਂ ਬਿਲਕੁਲ ਚਾਰੋਂ ਤਰਫ ਨਹੀਂ ਛੇੜੀਆਂ। ਤੇ ਜਿਹੜੀ ਫੈਮਿਲੀ ਇੱਥੇ ਰਿਹਾਇਸ਼ ਪਜ਼ੀਰ ਹੈ, ਉਹ ਜਿਨ੍ਹਾਂ ਨੂੰ ਅਲਾਟ ਹੋਇਆ ਸੀ, ਉਹਨਾਂ ਨੇ ਆਪਣਾ ਇਹਨੂੰ ਰੈਨੋਵੇਟ ਕਰਕੇ ਤੇ ਬਜ਼ੁਰਗਾਂ ਦੀਆਂ ਪੁਰਾਣੀਆਂ ਯਾਦਾਂ ਨੂੰ ਨਹੀਂ ਛੇੜਿਆ। ਉਹਨਾਂ ਦਾ ਕਹਿਣਾ ਕਿ ਅਸੀਂ ਇਹ ਘਰ ਦੀਆਂ ਦੀਵਾਰਾਂ ਜਾਂ ਇਹ ਨਹੀਂ ਢਾਈਆਂ ਇਸ ਲਈ ਕਿ ਸਾਨੂੰ ਇਹ ਵੇ ਕਿ ਚਲੋ ਕਿਸੇ ਫੈਮਿਲੀ ਦਾ ਹੋਏਗਾ, ਤੇ ਜਿੰਨੀ ਦੇਰ ਤੱਕ ਸਾਡਾ ਗੁਜ਼ਾਰਾ ਹੋ ਰਿਹਾ। ਦੇਖੋ ਨਾ, ਇਹ ਦੇਖੋ, ਇਹ ਪੁਰਾਣੇ ਜ਼ਮਾਨੇ ਦੇ ਜਿਹੜੇ ਸਨ, ਇਹ ਹੈਂਡਲ, ਅਲਮਾਰੀ, ਦੇਖੋ ਜੀ, ਇਹਨਾਂ ਨੇ ਉੱਤੇ ਰੋਗਨ ਤੇ ਕਰ ਲਿਆ, ਇਹਨੂੰ ਸੰਭਾਲ ਕੇ ਤੇ ਰੱਖਿਆ। ਲੇਕਿਨ ਉਹ ਜਿਹੜਾ ਨਾ ਉਹ ਇਹ ਦੇਖੋ ਨਾ, ਉਹੀ ਤਖਤੇ ਜਨਾਬ ਪੁਰਾਣੇ, ਦੇਖਿਆ। ਤੇ ਇਹ ਅੱਗੇ ਦਰਵਾਜ਼ਾ ਦੇਖੋ ਨਾ, ਇਹ ਬਿਲਕੁਲ ਓਰੀਜਨਲ ਉਹੀ ਚੁਗਾਟ ਰੋਗਨ ਕੀਤਾ। ਇਹ ਘਰ ਨੂੰ ਬੜੀ ਸਫਾਈ ਦੇ ਨਾਲ ਇਹਨਾਂ ਰੱਖਿਆ। ਲੇਕਿਨ ਇਹ ਹੁਣ ਪਤਾ ਨਹੀਂ ਕਿਹੜੀ ਫੈਮਿਲੀ ਦਾ ਸੀ। ਪਿੰਡ ਭੁਲੇਰ, ਤਹਿਸੀਲ ਪਸਰੂਰ ਤੇ ਜ਼ਿਲ੍ਹਾ ਸਿਆਲਕੋਟ। ਇਹ ਦੇਖੋ ਜੀ, ਇਹ ਕੁੰਡੀ ਉਹੀ ਪੁਰਾਣੀ ਲੱਗੀ। ਅੱਛਾ, ਤੇ ਇਹ ਦੇਖੋ ਤੁਸੀਂ, ਇਹ ਜਿਹੜਾ ਪੁਰਾਣੇ ਨਕਸ਼ੋ ਨਗਾਰ ਹੁੰਦੇ ਨੇ, ਇਹ ਅਲਮਾਰੀ ਨਾਲ ਉਹਦਾ ਵੀ ਉਹੀ ਡਿਜ਼ਾਈਨ, ਇਹ ਦਰਵਾਜ਼ਾ ਚੁਗਾਟ ਦੇ ਉੱਤੇ ਇਹਦਾ ਵੀ ਉਹੀ ਡਿਜ਼ਾਈਨ। ਠੀਕ ਹੋ ਗਿਆ। ਇਹ ਅੰਦਰ ਦੀਵਾਰਾਂ ਜਿਹੜੀਆਂ ਚਾਰੋਂ ਤਰਫ ਇਹਨਾਂ ਇਹੋ ਪੁਰਾਣੀਆਂ ਨੇ, ਮੋਟੀਆਂ, ਕੋਈ 18 ਇੰਚ ਦੀਆਂ, 17 ਇੰਚ ਦੀਆਂ, ਇਹ ਸਾਰੀਆਂ ਉਹੀ ਨੇ। ਇਹ ਦੇਖੋ ਨਾ,
ਇਹਦਾ ਵੀ ਜਿਹੜਾ ਨਾਲ ਉਹ ਬਣਿਆ ਹੈ ਮੁਰਾਬ ਜਿਹਾ, ਠੀਕ ਹੋ ਗਿਆ। ਤੇ ਇਹ ਦੇਖੋ ਜਨਾਬ ਇਹਦਾ, ਇਹ ਵੀ 1947 ਦੀਆਂ ਯਾਦਾਂ, ਠੀਕ ਹੋ ਗਿਆ। ਤੇ ਜਿੱਥੇ ਜਿੱਥੇ ਸਾਨੂੰ ਲੱਭਦੀ ਕੋਈ ਨਾ ਕੋਈ ਚੀਜ਼ 47 ਤੋਂ ਰਿਲੇਟਡ, ਸਾਡੀ ਕੋਸ਼ਿਸ਼ ਹੁੰਦੀ ਕਿ ਉਹਨੂੰ ਹਿਸਟਰੀ ਦਾ ਹਿੱਸਾ ਬਣਾ ਦਈਏ, ਸੇਵ ਕਰ ਲਈਏ ਕੈਮਰੇ ਨਾਲ, ਤਾਂ ਕਿ ਪਤਾ ਚੱਲ ਸਕੇ ਕਿ 47 ਵੇਲੇ ਜਿਹੜੇ ਬਣੇ ਬਣਾਏ ਘਰ ਲੋਕੀ ਛੱਡ ਕੇ ਚਲੇ ਗਏ ਸਨ, ਉਹ ਅੱਜ ਕੇ ਸਾਲ 'ਚ 75 ਵਾਰੇ ਗੁਜ਼ਰਨ ਤੋਂ ਬਾਅਦ, ਠੀਕ ਹੋ ਗਿਆ। ਅੱਛਾ, ਕਹਿੰਦੇ ਨੇ ਕਿ ਉਹਨਾਂ ਦਾ ਜਿਨ੍ਹਾਂ ਦਾ ਘਰ ਸੀ ਉਹਨਾਂ ਦਾ ਇੱਕ ਭਰਾ ਸਟੇਸ਼ਨ ਮਾਸਟਰ ਸਨ, ਤੇ ਇੱਕ ਜਿਹੜੇ ਸਨ ਉਹ ਹਕੀਮ ਸਨ, ਡਾਕਟਰ, ਤੇ ਉਹਨਾਂ ਦੇ ਪਿੰਡ 'ਚ ਛੋਟੀ ਜਿਹੀ ਡਿਸਪੈਂਸਰੀ ਬਣਾਈ ਸੀ। ਇਹ ਉਹ ਅਲਮਾਰੀਆਂ ਨੇ ਜਿੱਥੇ ਕਦੀ ਦਵਾਈਆਂ ਪਈਆਂ ਹੁੰਦੀਆਂ ਸਨ। ਲੇਕਿਨ ਖੈਰ ਹੁਣ ਤੇ ਇੱਥੇ ਫੈਮਿਲੀ ਨੇ ਆਪਣੇ ਨਵੇਂ ਘਰ ਬਣਾਏ ਨੇ, ਲੇਕਿਨ ਪੁਰਾਣੀਆਂ ਚੀਜ਼ਾਂ ਜਿਹੜੀਆਂ ਨੇ ਉਹ ਅੱਜ ਵੀ ਇੱਥੇ ਉਹਨਾਂ ਨੇ ਛੇੜਿਆ, ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ। ਇਹ ਅਲਮਾਰੀ ਸੀ ਕਿਸੇ ਦੌਰ 'ਚ, ਹੁਣ ਫਰਸ਼ ਬਣ ਗਏ ਨੇ, ਤੇ ਲੇਕਿਨ ਬੜੇ ਅੱਛੇ ਤਰੀਕੇ ਨਾਲ ਇਹਨਾਂ ਨੇ ਪੁਰਾਣਾ ਘਰ ਰੱਖਿਆ ਹੈ। ਇਹ ਲੈਂਟਰ ਸ਼ੈਂਟਰ ਪਾ ਲਏ ਨੇ, ਛੱਤਾਂ ਖਤਮ ਹੋ ਗਈਆਂ, ਲੇਕਿਨ ਇਹ ਪੁਰਾਣੀਆਂ ਚੀਜ਼ਾਂ ਅੱਜ ਵੀ ਮੌਜੂਦ ਨੇ। ਲੋ ਜੀ ਦੋਸਤੋ, ਇਹ ਸੀ ਅੱਜ ਦੀ ਵੀਡੀਓ। ਉਮੀਦ ਹੈ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਏਗੀ। ਔਰੰਗਜ਼ੇਬ ਨੂੰ ਇਜਾਜ਼ਤ ਦਿਓ, ਰੱਬ ਰਾਖਾ। ਕਰ ਲਈ।